ਜੀ। ਇਸੇ ਹੀ ਸਾਰੇ ਵਰਤਾਰੇ ਦੇ ਵਿੱਚ ਇੱਕ ਧਿਰ ਹੋਰ ਆ ਜਿਹਦੇ ਬਾਰੇ ਚਰਚਾ ਜਦੋਂ ਸੁਖਬੀਰ ਬਾਦਲ ਦੇ ਧੜੇ ਦੀ ਚੱਲਦੀ ਹੈ ਤੇ ਉਹਦੇ ਬਾਰੇ ਸੁਭਾਵਿਕ ਜੀ ਚਰਚਾ ਚੱਲਣੀ ਲਾਜ਼ਮੀ ਹੈ। ਜੁੜੇ ਹੋਏ ਨੇ ਉਹ ਵੀ। ਹੁਣ ਕਹਿੰਦੇ ਸੁਧਾਰ ਲਹਿਰ ਬਾਰੇ ਜਿਹੜੇ ਵਾਲੇ ਨੇ ਉਹ ਕਿਹੜੇ ਖਾਤੇ 'ਚ ਪੈਣਗੇ? ਪ੍ਰਵੀਨ ਜੀ, ਸੁਧਾਰ ਲਹਿਰ ਵਾਲੇ ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਚੱਲ ਰਹੇ ਹਾਂ। ਠੀਕ ਹੈ ਜੀ। ਅਸੀਂ ਤਾਂ ਜੀ ਆਪਣਾ ਸਾਰਾ ਕੁਝ ਸਮੇਟ ਲਿਆ ਸੀਗਾ। ਹੋ ਸਕਦਾ ਕਿ 25 ਲੱਖ ਵਾਲੇ ਮੈਂਬਰਾਂ ਚੋਂ ਇੱਕ ਅੱਧੀ ਕਾਪੀ ਇਹਨਾਂ ਨੂੰ ਮਿਲ ਜਾਵੇ ਕਿ ਭਾਈ ਤੁਸੀਂ ਪਰਚੀਆਂ ਪੁਰਚੀਆਂ ਕੱਟ ਲਓ। ਜੀ। ਅੱਜ ਬੈਠਕ ਦੇ ਅੰਦਰ ਇਹ ਵੀ ਹਰੇ ਨਾਰੇ ਵੱਜੇ ਕਿ ਭਾਈ ਘੱਟੋ ਘੱਟ ਐ ਲੱਗੇ ਤਾਂ ਸੀ ਕਿ ਅਸੀਂ ਵੀ ਪਹਿਲ ਕਦਮੀ ਕੀਤੀ ਆ। ਜੇ ਉਹਨਾਂ ਨੇ ਆਪਣੇ ਚੁੱਲ੍ਹੇ ਸਮੇਟਿਆ ਤਾਂ ਆਪਾਂ ਵੀ ਇਹ ਪਹਿਲ ਕਦਮੀ ਕਰੀਏ ਕਿ ਆਓ ਸਾਰੇ ਮਿਲ ਕੇ ਮੈਂਬਰਸ਼ਿਪ ਕਰੀਏ, ਕਹਾ ਕੇ ਮਾਰ ਲਓ ਉਹਨਾਂ ਨੂੰ। ਫਿਰ ਉਹ ਕਹਿੰਦੇ ਐਂ ਕਰੋ ਜੀ, ਸੁਖਬੀਰ ਬਾਦਲ ਹੋਰੀ ਜਦੋਂ ਬਾਹਰ ਜਾ ਕੇ ਧੰਨਵਾਦ ਕਰਨਗੇ ਉਹ ਕਹਿ ਦੇਣ ਕਿ ਚਲੋ ਜੀ ਆਓ, ਮੈਂ ਅਸਤੀਫਾ ਦੇਤਾ, ਮੈਂ ਬਤੌਰ ਵਰਕਰ ਨਵੀਂ ਭਰਤੀ 'ਚ ਆਪਣੀ ਪਰਚੀ ਕਟਾਊਂਗਾ, ਆਓ ਸਾਰੇ ਕਟਾਈਏ, ਚਾਹੇ ਕੋਈ ਰੁੱਸਿਆ, ਚਾਹੇ ਗੁੱਸਾ, ਚਾਹੇ ਕੋਈ ਬਾਹਰ ਹੈ, ਚਾਹੇ ਅੰਦਰ ਹੈ। ਕਹਿੰਦੇ ਨਾ ਜੀ, ਸੁਖਬੀਰ ਜੀ ਥੋੜਾ ਕਹਿਣਗੇ ਗੱਲ, ਨਹੀਂ ਕਹਿਣੀ। ਅੱਛਾ ਜੀ, ਕਹਿੰਦੇ ਫਿਰ ਕੌਣ ਕਹੂ? ਕਹਿੰਦੇ ਜੀ ਫਿਰ ਪ੍ਰੈਸ ਕਾਨਫਰੰਸ ਕਹਿ ਦਿਓ। ਚਲੋ ਦੇਖ ਲਿਓ ਜੀ, ਮਾੜੀ ਜੀ ਕਹਿ ਦਿਓ ਇੱਕ ਲਾਈਨ ਕਿ ਆਓ ਜੀ ਸਾਰੇ ਮਿਲ ਕੇ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ। ਕਹਿੰਦੇ ਠੀਕ ਹੈ ਜੀ। ਪਰ ਉਹ ਲਾਈਨ ਮੈਨੂੰ ਲੱਭੀ ਹੋਣੀ ਕਿਤੇ ਪ੍ਰੈਸ ਕਾਨਫਰੰਸ 'ਚ, ਉਹ ਗੱਲ ਕਿਤੇ ਕਹੀ ਹੋਣੀ। ਜੀ ਜੀ। ਤੋ ਇਹਦਾ ਮਤਲਬ ਇੱਧਰ ਵਾਲੀ ਧਿਰ ਦੇ ਹਵਾਲੇ ਨਾਲ ਆਪਾਂ ਬਹੁਤ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਧਿਰ ਨੇ ਇੱਕ ਤੈਅ ਕਰ ਲਿਆ ਕਿ ਹੋਰ ਕੋਈ ਆਵੇ, ਹੋਰ ਕੋਈ ਜਾਵੇ, ਕਿਸੇ ਨੂੰ ਮਨਾਉਣਾ ਪਵੇ ਮਨਾ ਲਾਂਗੇ, ਪਰ ਨਾ ਤਾਂ ਬੀਬੀ ਜਗੀਰ ਕੌਰ ਲੈਣੀ ਆ, ਨਾ ਚਰਨਜੀਤ ਬਰਾੜ ਲੈਣਾ, ਨਾ ਹੁਣ ਚੰਦੂ ਮਾਜਰਾ ਲੈਣਾ। ਇਹ 3 ਵਾਰੀ ਲੀਕ ਮਾਰੀ ਹੈ ਤੇ ਮਲੂਕਾ ਦੇ ਵਿੱਚ ਨੂੰ ਮਿਲੇ ਗਿਆ ਪਹਿਲਾਂ ਹੀ ਇਹਨਾਂ ਨੂੰ ਆਉ ਕੇ। ਜੀ ਜੀ। ਤੇ ਰਖੜਾ ਪਰਿਵਾਰ ਬੀਜੇਪੀ ਨਾਲ ਵੀ ਹੈਗਾ। ਹੁਣ ਸਵਾਲ ਸਮੁੱਚੀ ਸੁਧਾਰ ਲਹਿਰ ਤੇ ਆ ਕਿ ਉਹਨਾਂ ਨੇ ਆਪਣਾ ਚੁੱਲ੍ਹਾ ਸਮੇਟ ਲਿਆ, ਪਰ ਉਹਨੂੰ ਚੁੱਲ੍ਹਾ ਦੁਬਾਰਾ ਮੰਗਾਉਣਾ ਚਾਹੁੰਦੇ ਨੇ। ਤੇ ਆਪਣੇ ਪਿੰਡਾਂ 'ਚ ਫਿਰ ਜੇ ਚੁੱਲ੍ਹੇ 'ਚ ਅੱਗ ਨਾ ਹੋਵੇ ਤਾਂ ਮੰਗਵੀਂ ਅੱਗ ਵੀ ਲਿਆਉਣੀ ਪੈਂਦੀ ਹੈ। ਬਿਲਕੁਲ ਸਹੀ। ਦੁਆਇਆਂ ਦੀ ਚੁੱਲ੍ਹੇ 'ਚ ਰਾਤ ਦੀ ਅੱਧੀ ਦੱਬੀ ਹੋਈ ਪਾਥੀ 'ਚੋਂ ਇੱਕ ਟੁਕੜਾ ਤੋੜ ਕੇ ਮੰਗਾਉਣਾ ਪੈਂਦਾ ਕਿ ਭਾਈ ਦੇ ਦਿਓ, ਅਸੀਂ ਆਪਣੇ ਚੁੱਲ੍ਹੇ ਅੱਗ ਮੰਗਾਉਣੀ ਆ। ਬਿਲਕੁਲ ਬਿਲਕੁਲ। ਉਹਨੇ ਮੰਗਵੀਂ ਪਾਥੀ ਲਿਆਉਣਗੇ, ਮੰਗਵੀਂ ਅੱਗ ਲਿਆਉਣਗੇ। ਕੋਈ ਨਵੀਂ ਧਿਰ ਖੜੀ ਹੋਊਗੀ। ਅੱਜ ਸਰਬਜੋਤ ਸਿੰਘ ਬੇਦੀ ਦੀ ਅਗਵਾਈ 'ਚ ਜਿਹੜੀ ਬੈਠਕ ਜਲੰਧਰ 'ਚ ਹੋਈ ਆ, ਉਹ ਕਹਿੰਦੇ ਜੀ ਅਸੀਂ ਪੰਚ ਪ੍ਰਧਾਨੀ ਦੇ ਫਾਰਮੂਲੇ ਤੇ ਅੱਗੇ ਵਧਣਾ। ਕਿ ਉਹਨਾਂ ਇੰਨੀ ਕੁ ਸਮਰੱਥਾ ਹੈਗੀ ਆ ਉਹ ਸਾਰੀਆਂ ਧਿਰਾਂ 'ਚ ਕਿ ਉਹ ਹੁਣ ਪ੍ਰਵਾਨ ਚੜ ਜਾਣਗੇ ਪੰਥਕ ਸਿਆਸਤ 'ਚ, ਜਾਂ ਅੰਮ੍ਰਿਤਪਾਲ ਸਿੰਘ ਹੋਰੀ ਧਿਰ ਜਿਹੜੀ ਨਵੀਂ ਪਾਰਟੀ ਬਣਾ ਰਹੀ ਹੈ ਉਹ ਪ੍ਰਵਾਨ ਚੜੂਗੀ। ਕਿਉਂਕਿ ਜਿਸ ਦਿਨ ਦੀ ਅੰਮ੍ਰਿਤਪਾਲ ਨੇ ਐਲਾਨ ਕੀਤੀ ਆ ਨਵੀਂ ਪਾਰਟੀ, ਉਦੋਂ ਦਾ ਇੱਕ ਵਾਰ UAP ਦਾ ਮਾਮਲਾ ਆ ਗਿਆ ਉਹਦੇ ਉੱਪਰ ਲੱਗਣ ਦਾ। ਅੱਜ ਉਹਦੀ ਧਰਮ ਪਤਨੀ ਦੇ ਹਵਾਲੇ ਨਾਲ ਮਸਲਾ ਆ ਗਿਆ ਕਿ ਲਓ ਜੀ ਉਹਦੀ ਤਾਂ ISI ਰਾਹੀਂ ਫੰਡਿੰਗ ਆ ਰਹੀ ਹੈ ਵਿਦੇਸ਼ਾਂ ਤੋਂ। ਇਹ ਆ ਸੋ ਇਸ ਦਾ ਮਤਲਬ ਉਹਦੇ ਉੱਤੇ ਲਗਾਤਾਰ ਕੀ ਇਹ ਰੂਟੀਨ 'ਚ ਅਚਾਨਕ ਉਹ ਕਾਰਵਾਈ ਉਸ ਸਮੇਂ ਆ ਰਹੀ ਹੈ ਜਦੋਂ ਉਹ ਪਾਰਟੀ ਬਣ ਰਹੀ ਹੈ, ਜਾਂ ਪਾਰਟੀ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਆ ਰਹੀ ਹੈ? ਕਦੋਂ ਆ ਰਹੀ ਹੈ? ਬਿਲਕੁਲ ਸਹੀ। ਇਸ ਲਈ ਇਹ ਸਾਰਾ ਕੁਝ ਤੇ 14 ਤਰੀਕ ਨੂੰ ਮਾਘੀ ਮੇਲੇ ਦੇ ਹਵਾਲੇ ਨਾਲ ਸਾਰਿਆਂ ਦੀ ਨਜ਼ਰ ਹੈ। ਬੇਸ਼ੱਕ ਅਕਾਲੀ ਦਲ ਇਕੱਠ ਕਰ ਲਏਗਾ, ਅਕਾਲੀ ਦਲ ਕੋਲ ਕੈਡਰ ਹੈ, ਸੁਖਬੀਰ ਬਾਦਲ ਧਿਰਾਂ ਕੋਲ ਸੰਗਠਨ ਹੈ, ਔਰ 25 ਲੱਖ ਦੀ ਮੈਂਬਰਸ਼ਿਪ ਇਹਨਾਂ ਲਈ ਕੋਈ ਮੁਸ਼ਕਲ ਨਹੀਂ ਹੈ ਜੇ ਸਹੀ ਰੂਪ 'ਚ ਵੀ ਕਰ ਲੈਣ। ਪਰ ਜਦੋਂ ਇਹ ਗੱਲ ਜਾਣਦੇ ਨੇ ਕਿ ਸਾਡੇ ਕੋਲੇ ਸੰਗਠਨ ਹੈ, ਸਾਡੇ ਕੋਲੇ ਤਾਕਤ ਹੈ, ਅਸੀਂ ਉਹ ਤਰੀਕੇ ਨਾਲ ਕਰ ਸਕਦੇ ਹਾਂ, ਫਿਰ ਜੇ ਸਾਰਾ ਕੁਝ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਪ੍ਰਵਾਨ ਕਰਕੇ ਆ ਜਾਂਦੇ ਤਾਂ ਵੀ ਤੁਸੀਂ ਉਹ ਪ੍ਰਵਾਨ ਚੜ ਜਾਣਾ ਸੀਗਾ। ਫਿਰ ਇਹਨਾਂ ਡਰ ਕਿਉਂ? ਸਹੀ ਬਿਲਕੁਲ ਸਹੀ। ਤੇ ਸ਼ਾਇਦ ਲੋਕਾਂ ਦੀ ਨਜ਼ਰ 'ਚ, ਲੋਕਾਂ ਦੇ ਦਿਲਾਂ 'ਚ ਤੁਸੀਂ ਥਾਂ ਬਣਾ ਲੈਂਦੇ ਦੁਬਾਰਾ। ਸਹੀ ਬਿਲਕੁਲ ਜੀ। ਪਰ ਪਤਾ ਨਹੀਂ ਕਿਸ ਗੱਲ ਦਾ ਅੰਦਰ ਡਰ ਪਿਆ, ਉਹ ਚੋਰ ਦੀ ਦਾੜੀ 'ਚ ਤਿਣਕਾ ਤਾਂ ਨਹੀਂ ਕਿਤੇ ਸਹੀ ਬਿਲਕੁਲ ਜਿਹੜਾ ਲੁਕਾਉਣ ਨੂੰ ਫਿਰਦੇ ਆ। ਸੋ ਇਹ ਸਵਾਲ ਵੱਡੇ ਨੇ। ਹਾਂ, ਜਿੱਥੋਂ ਤੱਕ ਸਵਾਲ ਨੂੰ ਸੁਧਾਰ ਲਹਿਰ ਵਾਲਾ, ਸੁਧਾਰ ਲਹਿਰ ਵਾਲੇ ਇੱਕ ਪਾਸੇ ਤਾਂ ਇੱਧਰ ਆਉਣ ਲਈ ਕਾਹਲੇ ਨੇ, ਦੂਏ ਪਾਸੇ ਉਹ ਬੀਜੇਪੀ ਨਾਲ ਵੀ ਬੁੱਗਤ ਪਕਾਉਣਾ ਚਾਹੁੰਦੇ ਨੇ, ਤੀਜਾ ਉਹਨਾਂ ਨੂੰ ਇਹ ਵੀ ਡਰ ਲੱਗਦਾ ਕਿ ਐ ਨਾ ਹੋਵੇ ਅਸੀਂ ਬੀਜੇਪੀ ਵਾਲੇ ਪਾਸਿਓਂ ਆ ਜਾਈਏ, ਕੱਲ ਨੂੰ ਇਹਨਾਂ ਦਾ ਵੀ ਗੱਠਜੋੜ ਹੋ ਜਾਵੇ, ਫਿਰ ਇਹਨਾਂ ਦੇ ਪਿੱਛੇ ਆ ਕੇ ਖੜਨਾ ਪਵੇ। ਸੋ ਬਾਇਆ ਬੀਜੇਪੀ ਗੱਠਜੋੜ। ਹੁਣ ਇਹ ਸਭ ਦੇ ਦਰਮਿਆਨ ਇਹ ਵੀ ਪਤਾ ਲੱਗ ਰਿਹਾ ਕਿ ਉਹ ਦੁਬਾਰਾ ਜਥੇਦਾਰ ਸਾਹਿਬ ਕੋਲ ਫਿਰ ਸ਼ਿਕਾਇਤ ਲੈ ਕੇ ਜਾਣ ਨੂੰ ਫਿਰਦੇ ਨੇ। ਅੱਛਾ, ਕਿ ਆਪਾਂ ਫੇਰ ਕਰੀਏ ਜੀ ਕਿ ਤੁਹਾਡਾ ਹੁਕਮਨਾਮਾ ਨਹੀਂ ਮੰਨਿਆ, ਤੁਹਾਡਾ ਫੈਸਲਾ ਨਹੀਂ ਮੰਨਿਆ ਜੀ। ਸੋ ਹੁਣ ਇਹ ਸਥਿਤੀ ਦੇ ਵਿੱਚ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ ਤੇ ਆਪਣੇ ਆਪ ਨੂੰ ਆਪ ਹੀ ਖੁਸ਼ ਹੋਏ ਮਹਿਸੂਸ ਕਰਦੇ ਨੇ, ਲੈ ਵੀ ਅਸੀਂ ਚਤਰਾਈ ਕਰ ਲਈ। ਇਹ ਚਤਰਾਈ ਕਿੰਨੀ ਕੁ ਸਿਰੇ ਚੜੂਗੀ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ। ਪਤਾ ਨਹੀਂਗਾ ਸੁਧਾਰ ਲਹਿਰ ਵਾਲੇ ਸੁਧਰ ਰਹੇ ਨੇ ਜਾਂ ਇਹ ਸੁਧਰੇ ਨੇ, ਜਾਂ ਇਹ ਵੀ ਨਹੀਂ ਸੁਧਰੇ ਤੇ ਉਹ ਵੀ ਨਹੀਂ ਸੁਧਰਦੇ। ਪਰ ਜਿਹੜੀ ਲੀਡਰਸ਼ਿਪ ਹੁਣ ਇਹਨਾਂ ਨੇ ਮੂਹਰੇ ਲਾਈ ਆ ਸਾਰੀ ਭਰਤੀ ਪ੍ਰਕਿਰਿਆ ਲਈ, ਤੇ ਉਧਰ ਜਿਹੜੀ ਲੀਡਰਸ਼ਿਪ ਕਹਿੰਦੀ ਆ ਅਸੀਂ ਅਕਾਲ ਤਖਤ ਸਾਹਿਬ ਦੀ ਮੰਨਦੇ ਹਾਂ, ਲੋਕਾਂ ਦੇ ਮਨਾਂ ਚੋਂ ਇਹ ਸਾਰੇ ਉਤਰੇ ਹੋਏ ਨੇ। ਔਰ ਇਹਨਾਂ ਦੇ ਨਾਲ ਜਿਹੜੀ ਧਿਰ ਦੂਜੀ ਤੀਜੀ ਲਾਈਨ 'ਚ ਤੁਰੀ ਆ ਰਹੀ ਸੀ, ਉਹਨੂੰ ਵੀ ਆਸ ਸੀ ਕਿ ਘੱਟੋ ਘੱਟ ਨਵੇਂ ਰੂਪ, ਨਵੇਂ ਸਰੂਪ ਦੇ ਹਵਾਲੇ ਨਾਲ ਸਾਨੂੰ ਮੂਹਰੇ ਕਰਨਗੇ। ਤੇ ਇਹਨਾਂ ਦੀ ਆਪਣੀ ਉਹ ਦੂਜੀ ਤੀਜੀ ਲਾਈਨ ਦੀ ਲੀਡਰਸ਼ਿਪ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਆ। ਸੋ
ਪੰਜਾਬ ਹਮੇਸ਼ਾ ਤੋਂ ਖੇਤਰੀ ਪਾਰਟੀ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਕਰਦਾ ਕਿ ਸਾਡੇ ਲਈ, ਪੰਜਾਬ ਲਈ, ਪੰਜਾਬੀਅਤ ਲਈ, ਕੌਮ ਲਈ ਖੜੂਗੀ। ਖੜਨਗੇ ਬਿਲਕੁਲ ਜੀ। ਪਰ ਇਹ ਸਿਰਫ ਵੋਟ ਦੀ ਰਾਜਨੀਤੀ ਦੇ ਚੱਕਰ ਦੇ ਵਿੱਚ ਪੜਾਅ ਦਰ ਪੜਾਅ ਹੇਠਾਂ ਆਉਂਦੇ ਜਾ ਰਹੇ ਨੇ ਤੇ ਇਹ ਚਿਹਰੇ ਮੁੜ ਕੇ ਉਹਨਾਂ ਨੂੰ ਪ੍ਰਵਾਨ ਕਰਾਉਣ ਦੇ ਚੱਕਰ 'ਚ ਆਪਣੀ ਕੋਤਾਹੀ ਕਰਦਿਆਂ ਇਸ ਸਥਿਤੀ 'ਚ ਆ ਗਏ ਨੇ। ਚਲੋ ਦੇਖਦੇ ਹਾਂ, ਰੱਬ ਸਮੱਤ ਬਖਸ਼ੇ ਕਿ ਸ਼ਾਇਦ ਅਜੇ ਵੀ ਕੁਝ ਭਲਾ ਹੋ ਜਾਵੇ। ਫਿਲਹਾਲ ਨਾ ਸੁਧਾਰ ਲਹਿਰ ਵਾਲਿਆਂ ਦਾ ਕੁਝ ਭਲਾ ਹੁੰਦਾ ਨਜ਼ਰ ਆਉਂਦਾ, ਨਾ ਇਹਨਾਂ ਦਾ। ਜੀ ਬਿਲਕੁਲ। ਜਿਹੜੇ ਸੁਧਾਰ ਲਹਿਰ ਵਾਲੇ ਜਿਵੇਂ ਤੁਸੀਂ ਕਹਿ ਰਹੀ ਸੀ ਵੀ ਬੀਜੇਪੀ ਮਗਰ ਖੜ ਗਏ, ਫਿਰ ਇਹ ਤਾਂ ਸੋਚਣਗੇ ਨਾ ਵੀ ਜੇ ਖੜਨਾ ਹੀ ਮਗਰ ਹੈ, ਫਿਰ ਵੱਡੇ ਘਰ ਮਗਰ ਹੀ ਖੜਾਂਗੇ, ਫਿਰ ਇਹਨਾਂ ਮਗਰ ਕਿਉਂ ਖੜਾਂਗੇ? ਇਹੀ ਦੁਚਿੱਤੀ ਤਾਂ ਕਿਸੇ ਪਾਸੇ ਜਾਣ ਨਹੀਂ ਦਿੰਦੀ ਅਸਲ ਦੇ ਵਿੱਚ।